ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਫਿਰ ਦੁਬਾਰਾ ਸਵਾਗਤ ਹੈ ਔਰ ਗੱਲਬਾਤ ਕਰਨ ਜਾ ਰਹੇ ਹਾਂ ਲਾਸਟ ਵਾਲੇ ਸੈਗਮੈਂਟ ਦੇ ਵਿੱਚ ਕਿ ਪਿਛਲੇ ਦਿਨੀ 13 ਅਪ੍ਰੈਲ 1978 ਦੇ ਅੰਮ੍ਰਿਤਸਰ ਸਾਕੇ ਦੇ ਸ਼ਹੀਦ ਭਾਈ ਫੌਜਾ ਸਿੰਘ ਹੋਰਾਂ ਦੀ ਸਿੰਘਣੀ ਬੀਬੀ ਅਮਰਜੀਤ ਕੌਰ ਜਿਹੜੇ ਉਹ ਚੜ੍ਹਾਈ ਕਰ ਗਏ ਸਨ। ਇਸ ਬਾਬਤ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਸਾਡੇ ਬੜੇ ਹੀ ਪਿਆਰੇ ਸ਼ਾਇਰ ਵੀਰ ਭਾਈ ਸੰਤੋਖ ਸਿੰਘ ਭਾਊ ਜੀ ਹੋਰਾਂ ਦੀ ਜਿਹੜੀ ਇੱਕ ਨਜ਼ਮ ਹੈ ਜ਼ਿੰਦਗੀ ਦੀ ਹਕੀਕਤ ਵੀ ਸਾਂਝੀ ਕਰਨ ਜਾ ਰਹੇ ਹਾਂ ਔਰ ਨਾਲ ਹੀ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸਾਂਝੇ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਪਿਛਲੇ ਦਿਨਾਂ 'ਚ ਜਦੋਂ ਇਹ ਖਬਰ ਆਈ ਅਸੀਂ ਵੀ ਪਾਸਿੰਗ ਰੈਫਰੈਂਸ ਦੇ ਵਿੱਚ ਉਹਨਾਂ ਦਾ ਜ਼ਿਕਰ ਕੀਤਾ ਸੀ ਕਿ ਬੀਬੀ ਅਮਰਜੀਤ ਕੌਰ ਜਿਹੜੇ ਸ਼ਹੀਦ ਭਾਈ ਫੌਜਾ ਸਿੰਘ ਦੀ ਸਿੰਘਣੀ ਸਾਹਿਬਾਂ ਸਨ ਕਿ ਉਹ ਚੜ੍ਹਾਈ ਕਰ ਗਏ। ਅੱਛਾ। ਕਿਉਂਕਿ ਮੈਨੂੰ ਵੀ ਉਹਨਾਂ ਬਾਰੇ ਕੋਈ ਬਹੁਤ ਜ਼ਿਆਦਾ ਇਲਮ ਨਹੀਂ ਸੀ, ਇੰਨਾ ਮੈਨੂੰ ਜ਼ਰੂਰ ਪਤਾ ਸੀ ਕਿ ਇੱਕ ਸਟੇਜ ਦੇ ਉੱਤੇ ਉਹਨਾਂ ਨੇ ਜਿੱਥੇ ਬੱਬਰ ਖਾਲਸਾ ਜਥੇਬੰਦੀ ਨੂੰ ਪੈਟਰਨਾਈਜ਼ ਕੀਤਾ ਉੱਥੇ ਉਹਨਾਂ ਦਾ ਕੁਝ ਰੋਲ ਇੱਕ ਜ਼ਮਾਨੇ ਦੇ ਵਿੱਚ, ਕਿਉਂਕਿ ਸੰਤ ਭਿੰਡਰਾਂ ਵਾਲਿਆਂ ਦੇ ਖਿਲਾਫ ਲੌਂਗੋਵਾਲ ਅਕਾਲੀ ਦਲ ਜਾਂ ਇਹਨਾਂ ਦੇ ਲੀਡਰ ਬਾਦਲ ਦਲ ਦੇ ਇਹ ਵੀ ਆਪਣੀਆਂ ਸਾਜ਼ਿਸ਼ਾਂ ਕਰਦੇ ਸੀ ਕਿ ਬੀਬੀ ਅਮਰਜੀਤ ਕੌਰ ਹੋਰਾਂ ਨੂੰ ਵੀ ਕਿਸੇ ਸਟੇਜ 'ਤੇ ਸੰਤ ਭਿੰਡਰਾਂ ਵਾਲਿਆਂ ਦੀ ਖਿਲਾਫਤ ਕਰਨ ਲਈ ਵਰਤਿਆ ਗਿਆ ਸੀ। ਇਸ ਤੋਂ ਬਿਯੋਂਡ ਮੈਨੂੰ ਉਹਨਾਂ ਦਾ ਬਾਅਦ ਦੇ ਵਿੱਚ ਕੀ ਕਿਰਦਾਰ ਹੈ, ਇਹ ਜੂਨ 84 ਦੇ ਘੱਲੂਘਾਰੇ ਵੇਲੇ ਫੜੇ ਗਏ ਸੀ, ਬਾਅਦ ਦੇ ਵਿੱਚ ਉਹਨਾਂ ਦੀ ਰਿਲੀਜ਼ ਹੋਈ ਔਰ ਇਸ ਦੇ ਉੱਤੇ ਸਾਡੇ ਵੀਰ ਡਾਕਟਰ ਗੁਰਵਿੰਦਰ ਸਿੰਘ ਧਾਲੀਵਾਲ ਉਹਨਾਂ ਨੇ ਸਾਨੂੰ ਸਰੀ ਤੋਂ ਇਹ ਲਿਖਿਆ। ਉਹਨਾਂ ਨੇ ਕਿਹਾ ਕਿ ਵੀ ਜਦੋਂ ਬੀਬੀ ਜੀ ਨੇ ਚੜ੍ਹਾਈ ਕੀਤੀ ਹੈ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਇਸ ਸੰਘਰਸ਼ ਦੇ ਵਿੱਚ, ਲੇਕਿਨ ਉਹਨਾਂ ਦੇ ਸੰਸਕਾਰ ਦੇ ਮੌਕੇ ਕਿਸੇ ਵੀ ਪੰਥਕ ਸ਼ਖਸੀਅਤ ਦਾ ਨਾ ਹੋਣਾ ਕੌਮ ਵਿੱਚ ਕਿਸੇ ਵੱਡੇ ਖਲਾਅ ਦਾ ਹੋਣਾ ਦਰਸਾਉਂਦਾ। ਫਿਰ ਉਹਨਾਂ ਨੇ ਕਿਹਾ ਕਿ ਵੀ ਉਹਨਾਂ ਨੇ ਜੀਵਨ ਪ੍ਰਯੰਤ ਆਪਣੇ ਆਪ ਨੂੰ ਕੌਮ ਪ੍ਰਤੀ ਸਮਰਪਿਤ ਰਹਿ ਕੇ ਜੀਵਨ ਗੁਜ਼ਾਰਿਆ ਔਰ ਉਹਨਾਂ ਨੇ ਮੈਨੂੰ ਇਹ ਕਿਹਾ ਕਿ ਵੀ ਮੈਂ ਉਹਨਾਂ ਦੇ ਬਾਰੇ ਵੀ ਗੱਲ ਕਰਾਂ। ਸੋ ਮੈਨੂੰ ਲੱਗਿਆ ਕਿ ਵੀ ਡਾਕਟਰ ਸਾਹਿਬ ਦਾ ਬਿਲਕੁਲ ਇਹ ਠੀਕ ਜਿਹੜਾ ਹੈ ਉਹ ਸੁਝਾਅ ਹੈ, ਕਿਉਂਕਿ ਇਹ ਠੀਕ ਹੈ। ਸਾਡਾ ਕ੍ਰਾਈਟੇਰੀਆ ਹਮੇਸ਼ਾ ਤੋਂ ਹੀ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਗੁਰੂ ਸਾਹਿਬਾਨ ਨੇ ਸਾਨੂੰ ਹਦਾਇਤ ਕੀਤੀ ਹੋਈ ਹੈ, ਸਾਂਝ ਕੀਚੈ ਗੁਣਾ ਘੇਰੀ ਛੋੜ ਅਵਗੁਣ ਚੱਲੀਏ, ਔਰ ਜਿਹਦਾ ਵੀ ਜਿੱਥੇ ਵੀ ਜੋ ਯੋਗਦਾਨ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸ਼ਹੀਦ ਭਾਈ ਫੌਜਾ ਸਿੰਘ ਬਹੁਤ ਵੱਡਾ ਕਿਰਦਾਰ ਹੈ, ਬਹੁਤ ਵੱਡਾ ਨਾਇਕ ਨੇ, ਬਹੁਤ ਵੱਡੇ ਉਹਨਾਂ ਦੇ ਨਾਲ ਬੇਸ਼ੱਕ ਜੂਨ 84 ਘੱਲੂਘਾਰੇ ਤੋਂ ਜਿਹੜਾ ਫਾਈਨਲ ਵਾਟਰਸ਼ੈਡ ਇੰਡੀਅਨ ਸਟੇਟ ਔਰ ਸਿੱਖ ਕੌਮ ਦੀ ਰਿਲੇਸ਼ਨਸ਼ਿਪ ਦੀ ਹੁੰਦੀ ਹੈ, ਪਰ ਇਸ ਦਾ ਆਗਾਜ਼ ਸ਼ਹੀਦ ਭਾਈ ਫੌਜਾ ਸਿੰਘ ਔਰ ਉਹਨਾਂ ਦੇ 12 ਹੋਰ ਸਾਥੀ ਸਿੰਘਾਂ ਨੇ ਜਦੋਂ ਨਰਕਧਾਰੀਆਂ ਨੂੰ ਚੈਲੰਜ ਕੀਤਾ ਅੰਮ੍ਰਿਤਸਰ ਸ਼ਹਿਰ ਖਾਲਸਾ ਸਾਜਨਾ ਦਿਵਸ ਬਾਦਲਾਂ ਦੀ ਸਰਕਾਰ ਉਹ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ ਸਾਡੇ ਵੀਰ ਸਰ ਅਨੂਪ ਸਿੰਘ ਯੂਕੇ ਉਹਨਾਂ ਨੂੰ ਮੈਂ ਬੇਨਤੀ ਕੀਤੀ ਕਿ ਕੁਝ ਪਿਕਚਰ ਸਾਨੂੰ ਭੇਜੋ ਉਹਨਾਂ ਦੇ ਰਾਹੀਂ ਵੀ ਔਰ ਕੁਝ ਜਿਹੜੀਆਂ ਮੈਂ ਸੋਸ਼ਲ ਮੀਡੀਆ ਤੋਂ ਵੀ ਲੈ ਸਕਿਆ ਔਰ ਇਸ ਸਾਰੇ ਦੇ ਚਲਦਿਆਂ ਜਿਵੇਂ ਉਹਨਾਂ ਨੇ ਸ਼ਹਾਦਤ ਦਾ ਜਾਮ ਪੀਤਾ ਇੱਕ ਬਹੁਤ ਵੱਡੀ ਇਹ ਚੇਤਨਾ ਔਰ ਇੱਕ ਗੇਮ ਚੇਂਜਰ ਗੱਲ ਬਣੀ ਪਹਿਲਾਂ। ਔਰ ਜਿਵੇਂ ਭਾਰਤੀ ਹਕੂਮਤ ਭਾਰਤੀ ਮੀਡੀਆ ਆਪਣੇ ਆਪ ਨੂੰ ਸੈਕੂਲਰ ਕਹਿਣ ਵਾਲੇ ਲੋਕ ਨਰਕਧਾਰੀਆਂ ਦੇ ਪਿੱਛੇ ਖਲੋਤੇ, ਜਿਵੇਂ ਉਹਨਾਂ ਦੇ ਜੁਡੀਸ਼ੀਅਲ ਸਿਸਟਮ ਨੇ ਸਾਰਿਆਂ ਨੂੰ ਬਰੀ ਕੀਤਾ, ਰਾਦਰ ਜਿਹੜੇ ਪੀਸਫੁਲ ਪ੍ਰੋਟੈਸਟ ਕਰਨ ਗਏ ਸੀ ਭਾਈ ਫੌਜਾ ਸਿੰਘ ਔਰ ਸਾਥੀ ਸਿੰਘ, ਕਿਉਂਕਿ 13 ਸਿੰਘ ਸ਼ਹੀਦ ਹੋਏ, 3 ਦਰਜਨ ਤੋਂ ਜ਼ਿਆਦਾ ਜ਼ਖਮੀ ਹੋਏ। ਹੁਣ ਇਹ ਇੱਕ ਬਹੁਤ ਵੱਡਾ ਚੈਲੰਜ ਸੀ ਔਰ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਸਟੇਜ ਦੇ ਉੱਤੇ ਉਭਰੇ ਮਜ਼ਬੂਤੀ ਦੇ ਨਾਲ ਔਰ ਮੁੱਢਲੇ ਦਿਨਾਂ 'ਚ ਇਹ ਵੀ ਇੱਕ ਜਿਹੜਾ ਇੱਕ ਬਿਗਨਿੰਗ ਸੀ, ਕਿਉਂਕਿ ਲੌਂਗੋਵਾਲ ਅਕਾਲੀ ਦਲ ਔਰ ਦੂਜੇ ਘਬਰਾ ਰਹੇ ਸੀ, ਉਹਨਾਂ ਨੂੰ ਵੀ ਕੋਈ ਨਾ ਕੋਈ ਆੜ ਚਾਹੀਦੀ ਸੀ ਔਰ ਜਿਹੜੇ ਮਤਭੇਦ ਵੀ ਪੈਦਾ ਹੋਏ ਇੱਕ ਸਟੇਜ 'ਤੇ ਟਕਸਾਲ ਔਰ ਬੱਬਰ ਖਾਲਸਾ ਦੇ ਵਿਚਾਲੇ ਜਾਂ ਕੀਰਤਨੀ ਜੱਥਿਆਂ ਵਿਚਾਲੇ, ਉਹਦੇ 'ਚ ਇਹਨਾਂ ਦਾ ਲੌਂਗੋਵਾਲੀਆਂ ਦਾ ਜਾਂ ਬਾਦਲਾਈਟਸ ਦਾ ਬਹੁਤ ਵੱਡਾ ਰੋਲ ਸੀ। ਇਹ ਵੱਖਰੀ ਕਹਾਣੀ ਹੈ ਕਿ ਜੁਝਾਰੂ ਲਹਿਰ ਦੇ ਵੇਲੇ ਫਿਰ ਭਾਈ ਅਨੋਖ ਸਿੰਘ ਬੱਬਰ ਜਿਹੜੀ ਬੜੀ ਯੂਨੀਕ ਸ਼ਖਸੀਅਤ ਸੀ ਉਹਨਾਂ ਨੇ ਇੱਕ ਕੜੀ ਦਾ ਕੰਮ ਕੀਤਾ ਔਰ ਜਦੋਂ ਅਸੀਂ 4 ਜੁਝਾਰੂ ਜਥੇਬੰਦੀਆਂ ਦੀ ਸੰਘਰਸ਼ ਦੇਣ ਦੀ ਗੱਲ ਕਰਦੇ ਹਾਂ ਤਾਂ ਉਸ ਦੇ ਵਿੱਚ ਬੱਬਰ ਖਾਲਸਾ ਇੰਟਰਨੈਸ਼ਨਲ ਵੀ, ਖਾਲਿਸਤਾਨ ਕਮਾਂਡੋ ਫੋਰਸ, ਖਾਲਿਸਤਾਨ ਲਿਬਰੇਸ਼ਨ ਫੋਰਸ, ਭਿੰਡਰਾਂ ਵਾਲੇ ਟਾਈਗਰ ਫੋਰਸ ਆਫ ਖਾਲਿਸਤਾਨ ਦੇ ਨਾਲ ਚੌਥੀ ਜਿਹੜੀ ਹੈ ਪ੍ਰਮੁੱਖ ਜਥੇਬੰਦੀ ਸੀ। ਬੀਬੀ ਅਮਰਜੀਤ ਕੌਰ ਜਿਨ੍ਹਾਂ ਨੇ ਪਿੱਛੇ ਜਿਹੜਾ ਉਹਨਾਂ ਦਾ ਮੈਨੂੰ ਨਹੀਂ ਸੀ ਪਤਾ ਕਿ ਵੀ ਉਹ ਇੱਕ ਭਾਈ ਫੌਜਾ ਸਿੰਘ ਚੈਰੀਟੇਬਲ ਸੁਸਾਇਟੀ ਦੇ ਥੱਲੇ ਇੱਕ ਟਰਸਟ ਚਲਾ ਰਹੇ ਸੀ ਜਿੱਥੇ ਕਿ ਬਹੁਤ ਸਾਰੇ ਜੁਝਾਰੂਆਂ ਦੇ ਬੱਚੇ ਬੱਚੀਆਂ ਜਾਂ ਜਿਹੜੇ ਸ਼ਹੀਦ ਸਿੰਘ ਨੇ ਉਹਨਾਂ ਦੀ
ਪਰਵਰਿਸ਼ ਜਾਂ ਟੇਕ ਕੇਅਰ ਉਹਨਾਂ ਨੇ ਕੀਤੀ। ਔਰ ਉਹਨਾਂ ਦੀ ਜਿਹੜਾ ਜਦੋਂ ਉਹਨਾਂ ਨੇ ਚੜ੍ਹਾਈ ਕੀਤੀ ਹੈ, ਦਰਬਾਰ ਸਾਹਿਬ ਦੇ ਗ੍ਰੰਥੀ ਜਿਹੜੇ ਨੇ ਗਿਆਨੀ ਬਲਜੀਤ ਸਿੰਘ, ਉਹਨਾਂ ਨੇ ਜਪਜੀ ਸਾਹਿਬ ਦਾ ਪਾਠ ਕੀਤਾ ਔਰ ਉੱਥੋਂ ਹੀ ਅਰਦਾਸੀਏ ਭਾਈ ਗੁਰਸੇਵਕ ਸਿੰਘ ਦਰਬਾਰ ਸਾਹਿਬ ਦੇ, ਉਹਨਾਂ ਨੇ ਉਹਨਾਂ ਦੇ ਲਈ ਅਰਦਾਸ ਕੀਤੀ। ਔਰ ਇਹ ਇਸ ਮੌਕੇ ਦੇ ਉੱਤੇ ਜਿਹੜਾ ਹੋਰ ਵੱਡੀ ਗਿਣਤੀ ਦੇ ਵਿੱਚ, ਹਾਲਾਂ ਕੋਈ ਵੱਡਾ ਨਾਮ ਭਾਵੇਂ ਨਹੀਂ ਹੈ, ਲੇਕਿਨ ਮੈਂ ਇਹ ਦੇਖ ਰਿਹਾ ਸੀ ਕਿ ਆਲਮੋਸਟ ਕਾਫੀ ਰਿਪਰੈਜ਼ੈਂਟੇਸ਼ਨ ਸੀ। ਔਰ ਉਹਨਾਂ ਦੀ ਬੀਬੀ ਜੀ ਦੀ ਦੇਣ ਕੀ ਹੈ ਕੌਮ ਦੇ ਲਈ, ਜਾਂ ਉਹਨਾਂ ਨੇ ਕਿਵੇਂ ਪਤੀ ਦੀ ਸ਼ਹਾਦਤ ਤੋਂ ਬਾਅਦ ਆਪਣਾ ਕੀ ਰੋਲ ਅਦਾ ਕੀਤਾ, ਇਸ ਦੇ ਉੱਤੇ ਸਾਡੇ ਵੀਰ ਗੁਰਜੀਤ ਸਿੰਘ ਖਾਲਸਾ ਐਡਮਿੰਟਨ ਤੋਂ ਨੇ, ਐਲਬਰਟਾ ਤੋਂ, ਉਹਨਾਂ ਦੀ ਇੱਕ ਨਜ਼ਮ ਮੇਰੀਆਂ ਨਜ਼ਰਾਂ 'ਚੋਂ ਗੁਜ਼ਰੀ ਔਰ ਮੈਨੂੰ ਲੱਗਾ ਵੀ ਇਹ ਇੱਕ ਟ੍ਰਿਬਿਊਟ ਹੈ। ਔਰ ਉਸ ਤੋਂ ਬਾਅਦ ਅਸੀਂ ਭਾਈ ਸੰਤੋਖ ਸਿੰਘ ਭਾਊ ਜੀ ਜਿਨ੍ਹਾਂ ਦੀਆਂ ਨਜ਼ਮਾਂ ਅਸੀਂ ਸ਼ੇਅਰ ਕਰਦੇ ਹਾਂ, ਉਹਨਾਂ ਦੀ ਇੱਕ ਨਜ਼ਮ ਭਾਵੇਂ ਉਹਨਾਂ ਤੋਂ ਪਹਿਲਾਂ ਉਹਨਾਂ ਨੇ ਭੇਜੀ ਹੋਈ ਹੈ, ਪਰ ਮੈਨੂੰ ਇਹ ਲੱਗਾ ਵੀ ਜ਼ਿੰਦਗੀ ਦੀ ਹਕੀਕਤ ਤੁਰ ਜਾਣ ਦੀ ਜਿਵੇਂ ਉਹਨਾਂ ਨੇ ਬਿਆਨੀ ਹੈ, ਉਹ ਵੀ ਅਸੀਂ ਸ਼ੇਅਰ ਕਰਾਂਗੇ। ਔਰ ਇਹ ਉਹਨਾਂ ਨੇ ਜਿਹੜੀ ਹੈ ਅਰਪਣ ਕੀਤੀ ਹੈ ਨਜ਼ਮ ਰੰਗ ਰਤੜੀ ਰੂਹ ਬੀਬੀ ਅਮਰਜੀਤ ਕੌਰ ਜੀ ਦੀ ਅਥਾਹ ਕਰੜੀ ਪੰਥਕ ਕਾਲ ਨੂੰ। ਹਰ ਹਰ ਬਾਣੀ ਕੀਰਤਨ ਸਿਮਰਨ ਆਠ ਪਹਿਰ ਪ੍ਰਭ ਗਾਇਆ, ਪਤੀ ਸ਼ਹੀਦ ਭਾਈ ਫੌਜਾ ਸਿੰਘ ਦਾ ਡਟ ਕੇ ਸਾਥ ਨਿਭਾਇਆ, ਕੁਰਬਾਨੀ ਦੇ ਰਾਹ ਤੇ ਟੁਰ ਕੇ ਤਨ ਮਨ ਘੋਲ ਘੁਮਾਇਆ, ਪੰਥ ਦੀ ਖਾਤਰ ਜਿਉਣਾ ਮਰਨਾ ਕੀਤਾ ਬਚਨ ਨਿਭਾਇਆ, ਗੁਰਮਤ ਵਿੱਚ ਪਰਪੱਕ ਸੀ ਜੀਵਨ ਕਰੜੀ ਘਾਲ ਕਮਾਈ, ਪੰਜਾਂ ਸਿੰਘਾਂ ਹਰ ਨਾਮ ਦ੍ਰਿੜਾਇਆ ਰਹਿਤ ਵਿਵੇਕ ਰਖਾਈ, ਹਰ ਹਰ ਬਾਣੀ ਕੀਰਤਨ ਸਿਮਰਨ ਆਠ ਪੈਰ ਪ੍ਰਭ ਗਾਇਆ, ਪੰਥ ਦੀ ਖਾਤਰ ਜਿਉਣਾ ਮਰਨਾ ਕੀਤਾ ਬਚਨ ਨਿਭਾਇਆ, ਅਖੰਡ ਕੀਰਤਨ ਅਖਾੜੇ ਸਜਦੇ ਅੰਮ੍ਰਿਤ ਲਹਿਰ ਚਲਾਈ, ਖਾਲਸਾ ਫਾਰਮ ਕੇਂਦਰ ਬਣਾਇਆ ਬਖਸ਼ੀ ਗੁਰ ਵਡਿਆਈ, ਹਰ ਹਰ ਬਾਣੀ ਕੀਰਤਨ ਸਿਮਰਨ ਆਠ ਪਹਿਰ ਪ੍ਰਭ ਗਾਇਆ, ਪੰਥ ਦੀ ਖਾਤਰ ਜਿਉਣਾ ਮਰਨਾ ਕੀਤਾ ਬਚਨ ਨਿਭਾਇਆ, ਮਸਤੀ ਅੰਦਰ ਵਜਦ 'ਚ ਆਣ ਕੇ ਸਿਮਰਨ ਧੁਨੀਆਂ ਲਾਉਂਦੇ, ਪੀਵੋ ਪਹੁਲ ਖੰਡੇ ਧਾਰ ਜਾਂ ਪੰਚਮ ਸੁਰ ਵਿੱਚ ਗਾਉਂਦੇ, ਗੁਰ ਚਰਨਾਂ ਵਿੱਚ ਜੁੜਦੇ ਭੰਵਰੇ ਸਿਰ ਗੁਰ ਭੇਟ ਚੜਾਇਆ, ਪੰਥ ਦੀ ਖਾਤਰ ਜਿਉਣਾ ਮਰਨਾ ਕੀਤਾ ਬਚਨ ਨਿਭਾਇਆ, 1978 ਵਿਸਾਖੀ ਅੰਮ੍ਰਿਤਸਰ ਸਾਕਾ 13 ਸਿੰਘ ਸ਼ਹੀਦੀ ਪਾ ਗਏ, ਭਾਈ ਫੌਜਾ ਸਿੰਘ ਪਤੀ ਪਿਆਰੇ ਤਨ ਮਨ ਲੇਖੇ ਲਾ ਗਏ, ਭਾਣੇ ਤਿਆਗ ਸੇਵਾ ਦੀ ਮੂਰਤ ਸਿੱਖੀ ਸਿਦਕ ਨਿਭਾਇਆ, ਪੰਥ ਦੀ ਖਾਤਰ ਜਿਉਣਾ ਮਰਨਾ ਕੀਤਾ ਬਚਨ ਨਿਭਾਇਆ, ਬੱਬਰ ਸਿੰਘਾਂ ਨਾਲ ਪਿਆਰ ਘਨੇਰਾ ਹੱਥੀਂ ਲੰਗਰ ਛਕਾਉਂਦੇ, ਛੋਟੇ ਵੀਰਾਂ ਤੇ ਪੁੱਤਰਾਂ ਵਾਂਗ ਛਾਤੀ ਦੇ ਨਾਲ ਲਾਉਂਦੇ, ਸਿੰਘ ਵੀ ਕਰਿਆ ਮਾਣ ਬਥੇਰਾ ਹੋਰਨੀ ਸੀਸ ਧਰਾਇਆ, ਪੰਥ ਦੀ ਖਾਤਰ ਜਿਉਣਾ ਮਰਨਾ ਕੀਤਾ ਬਚਨ ਨਿਭਾਇਆ, ਭਾਈ ਮਹਿੰਗਾ ਸਿੰਘ ਬੱਬਰ ਯੋਧੇ ਮਾਂ ਜਿਉ ਆਖ ਬੁਲਾਉਂਦੇ, ਮੂੰਹ ਭਿੱਜੀਆਂ ਗੁਰਮਤ ਅਸੀਸਾਂ ਝੋਲੀਆਂ ਵਿੱਚ ਪਾਉਂਦੇ, ਸੱਚ ਧਰਮ ਦਾ ਮਾਰਗ ਵਿਖੜਾ ਰਲ ਮਿਲ ਕਦਮ ਵਧਾਇਆ, ਪੰਥ ਦੀ ਖਾਤਰ ਜਿਉਣਾ ਮਰਨਾ ਕੀਤਾ ਬਚਨ ਨਿਭਾਇਆ, ਜੂਨ 84 ਘੱਲੂਘਾਰਾ ਵਰਤਿਆ ਹੋ ਗਈ ਸੀ ਗ੍ਰਿਫਤਾਰੀ, ਭਾਰਤ ਦੇਸ਼ ਦੀਆਂ ਜੇਲ੍ਹਾਂ ਅੰਦਰ ਝੱਲੇ ਤਸੀਹੇ ਭਾਰੀ, ਅਡੋਲ ਖੜੋਤੇ ਧਰਮ ਦੇ ਮਾਰਗ ਨਾ ਪਿੱਛੇ ਕਦਮ ਹਟਾਇਆ, ਪੰਥ ਦੀ ਖਾਤਰ ਜਿਉਣਾ ਮਰਨਾ ਕੀਤਾ ਬਚਨ ਨਿਭਾਇਆ, ਮਨੁੱਖਤਾ ਦਾ ਘਰ ਆਸ਼ਰਮ ਖੋਲ੍ਹਿਆ, ਇਹ ਉਹਦਾ ਨਾਂ ਹੋਏਗਾ ਉਹਨਾਂ ਦੇ ਕੇਂਦਰ ਦਾ, ਮਨੁੱਖਤਾ ਦਾ ਘਰ ਆਸ਼ਰਮ ਖੋਲ੍ਹਿਆ, ਸੇਵਾ ਖੜਗ ਬਣਾਈ, ਸ਼ਹੀਦ ਸਿੰਘਾਂ ਦੇ ਬੱਚਿਆਂ ਖਾਤਰ ਤਿਲ ਫੁੱਲ ਸੇਵ ਨਿਭਾਈ, ਸਵਾਸ ਸਵਾਸ ਹਰ ਨਾਮ ਤੇ ਆਇਆ, ਗੁਰਮਤ ਨਾਮ ਕਮਾਇਆ, ਪੰਥ ਦੀ ਖਾਤਰ ਜਿਉਣਾ ਮਰਨਾ ਕੀਤਾ ਬਚਨ ਨਿਭਾਇਆ। ਅਖੀਰਲਾ ਪੈਰਾਗ੍ਰਾਫ ਹੈ, ਹਰ ਪ੍ਰਭ ਸਤਿਗੁਰ ਆਗਿਆ ਕੀਨੀ, ਸਾਚੇ ਮਹਿਲ ਬੁਲਾਇਆ, ਖਿਨ ਪਲ ਅੰਦਰ ਕਰੀ ਤਿਆਰੀ, ਪ੍ਰਭ ਜੀਓ ਦਰਸ਼ਨ ਪਾਇਆ, ਭਾਣੇ ਤਿਆਗ ਸੇਵਾ ਦੀ ਮੂਰਤ ਸਿੱਖੀ ਸਿਦਕ ਨਿਭਾਇਆ, ਪੰਥ ਦੀ ਖਾਤਰ ਜਿਉਣਾ ਮਰਨਾ ਕੀਤਾ ਬਚਨ ਨਿਭਾਇਆ। ਇਹ ਗੁਰਜੀਤ ਸਿੰਘ ਖਾਲਸਾ ਐਡਮਿੰਟਨ 6 ਐਲਬਰਟਾ ਤੋਂ ਉਹਨਾਂ ਦੀ ਨਜ਼ਮ ਹੈ। ਔਰ ਅਸੀਂ ਹੁਣ ਕਨਕਲੂਜਨ ਦੇ ਵਿੱਚ ਪਾਉ ਸੰਤੋਖ ਸਿੰਘ ਜੀ ਉਹਨਾਂ ਦੀ ਨਜ਼ਮ ਸਾਂਝੀ ਕਰਦੇ ਹਾਂ, ਹਕੀਕਤ।
ਕਰਕੇ ਜੱਗ ਨੂੰ ਜਿੱਤਣ ਦੇ ਬੜੇ ਦਾਅਵੇ, ਕਿਲੇ ਖਾਲੀ ਕਰ ਸਿਕੰਦਰ ਸ਼ਾਹ ਤੁਰ ਗਏ। ਜ਼ੁਲਮ ਢਾਹ ਕੇ ਭਰੀਆਂ ਤਜੌਰੀਆਂ ਨੂੰ ਬਾਹਰ ਕਫਨ ਤੋਂ ਹੱਥ ਖਲਾਰ ਤੁਰ ਗਏ। ਜੇਲੀ ਡੱਕ ਸੱਚ ਨੂੰ ਲਾ ਫਾਂਸੀ, ਕਈ ਕੁਫਰ ਦਾ ਰਾਜ ਚਲਾ ਤੁਰ ਗਏ। ਚੰਗਾ ਖਾ ਕੇ ਮੰਦਾ ਕਈ ਬੋਲਦੇ ਰਹੇ, ਬਹੁਤੇ ਅਚਾਰ ਨਾਲ ਬੁੱਤਾ ਲਾ ਤੁਰ ਗਏ। ਕਈ ਸਾਧ ਪਖੰਡੀ ਲਿਬਾਸ ਪਾ ਕੇ ਚੇਲੇ ਚੇਲੀਆਂ ਨੂੰ ਪਿੱਛੇ ਲਾ ਤੁਰ ਗਏ। ਦੂਜੇ ਧਰਮਾਂ ਦੇ ਸਥਾਨ ਢਾਹ ਇੱਥੇ ਮੰਦਰ ਆਪਣੇ ਕਈ ਬਣਾ ਤੁਰ ਗਏ। ਕਈਆਂ ਕਿਰਤ ਕਮਾਈ ਦਾ ਹਲ ਵਾਇਆ, ਵਿਰਲੇ ਬਹਿ ਕੇ ਮੌਜਾਂ ਮਾਣ ਤੁਰ ਗਏ। ਬਹੁਤੇ ਠੇਲਿਆਂ ਤੇ ਭਾਰ ਖਿੱਚਦੇ ਰਹੇ, ਕਈ ਜਹਾਜ਼ਾਂ ਤੇ ਮੌਜਾਂ ਮਾਣ ਤੁਰ ਗਏ। ਬਾਤਾਂ ਰੱਬ ਦੀਆਂ ਵਿਰਲੇ ਦੱਸਦੇ ਸੀ, ਬੁੱਲੇ ਸ਼ਾਹ ਵਰਗੇ ਕਾਫੀਆਂ ਗਾ ਤੁਰ ਗਏ। ਆਦ ਸੱਚ ਜੁਗਾਦ ਸੱਚ ਰੱਬ ਰਹਿਣਾ, ਵਿਰਲੇ ਸੱਚ ਦੀ ਗੱਲ ਸੁਣ ਤੁਰ ਗਏ। ਭਾਊ ਅਸਾਂ ਵੀ ਬੂਹੇ ਭੇੜ ਜਾਣੇ, ਸਾਡੇ ਵਰਗੇ ਕਈ ਛੱਡ ਜਹਾਨ ਤੁਰ ਗਏ। ਸੋ ਬਹੁਤ ਖੂਬਸੂਰਤ ਨਜ਼ਮ, ਤੇ ਮੈਨੂੰ ਲੱਗਾ ਕਿ ਜਿੱਥੇ ਹਰ ਇੱਕ ਨੇ ਤੁਰ ਜਾਣਾ, ਕਿਸੇ ਦਾ ਜੀਵਨ ਸਫਲ ਹੈ। ਜਿਨ੍ਹਾਂ ਪ੍ਰਥਾਏ ਭਾਈ ਗੁਰਦਾਸ ਜੀ ਨੇ ਫਰਮਾਇਆ ਕਿ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ, ਸੱਚੀ ਦਰਗਾਹ ਜਾਏ ਸੱਚਾ ਪਿੜ ਮੱਲਿਆ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਜ਼ ਪੈਸਨ ਨੇ ਉਹ ਲੈਣ ਜਾ ਰਹੇ ਹਾਂ। ਔਰ ਸੋਨਮੈਲ ਜੀ ਸਾਡੇ ਪਹਿਲੇ ਵਿਊਅਰ ਨੇ, ਫਤਿਹ ਬੁਲਾਉਂਦੇ ਨੇ। ਔਰ ਬਲਜੀਤ ਫਰਾਜ ਜੀ, ਜਾਵੇਦ ਅਲੀ ਜੀ, ਸੁਖਜੀਵਨ ਬੱਚੂ ਜੀ, ਧਰਮ ਸਿੰਘ ਜੀ, ਸਲਬੇ ਜੀ, ਔਰ ਇਸ ਤਰ੍ਹਾਂ ਇੰਦਰਜੀਤ ਸਿੰਘ ਸੰਧੂ, ਜਸਵੀਰ ਸਿੰਘ ਬਰਾੜ ਜੀ, मोहम्मद रफ़ीक जी, और फिर इसी तरह रशद मनवर जी। May Rab grant our Sikh brothers their own homeland at the earliest. बहुत मेहरबानी। और खालसा राज इन पंजाब जी। फिर इसी तरह मोहम्मद रफ़ीक जी फिर कहते you have to fight for independence. Now Sikh are not united. Doing show like this is on the only way. ਸੋ ਇਸੇ ਤਰ੍ਹਾਂ ਸਾਡਾ ਕੰਮ ਤਾਂ ਅਵੇਅਰਨੈਸ ਪੈਦਾ ਕਰਨਾ ਹੈ। ਬਾਕੀ ਬਿਲਕੁਲ ਤੁਸੀਂ ਠੀਕ ਕਿਹਾ ਵੀ ਆਪਣੇ ਹੱਕਾਂ ਲਈ ਖਲੋਣਾ ਪੈਂਦਾ ਹੈ, ਲੜਨਾ ਪੈਂਦਾ ਹੈ। ਪਰ ਅੱਜ ਨੈਰੇਟਿਵ ਜਿਹੜਾ ਹੈ ਉਹ ਇੱਕ ਵੱਡਾ ਹਥਿਆਰ ਹੈ, ਔਰ ਅਸੀਂ ਉਹੀ ਕੋਸ਼ਿਸ਼ ਕਰਦੇ ਹਾਂ ਕਿ ਸਿੱਖ ਨੁਕਤਾ ਨਿਗਾਹ ਤੋਂ ਹਰ ਸਿਚੁਏਸ਼ਨ ਨੂੰ ਬਿਆਨ ਕਰ ਸਕੀਏ। और इसी तरह सिमरदीप सिंह जी, और फिर इसी तरह पन्नू जी, और आई थिंक रशद मनवर जी। फिर उन्होंने मैसेज कहते वी रीड ए स्टोरी इन आवर चाइल्डहुड, यूनियन इज स्ट्रेंथ, सिख शुड बी यूनाइटेड टू गेट खालिस्तान, इंडिया इज परसुइंग ए पॉलिसी ऑफ डिवाइड एंड रूल सो दैट सिख कुड नॉट बी एबल टू गेट खालिस्तान। बिल्कुल ये कहानी सारे स्कूलों सिलेबस हुंदी सी कि भी ਇੱਕ ਬਿਰਧ ਕਿਸਾਨ ਨੇ ਮਰਨ ਤੋਂ ਪਹਿਲਾਂ ਜਿਹੜਾ ਦੇਖਿਆ ਵੀ ਉਹਦੇ 3-4 ਪੁੱਤਰ ਨੇ, ਔਰ ਉਹਨਾਂ ਨੂੰ ਮੈਸੇਜ ਦੇਣਾ ਚਾਹੁੰਦਾ ਸੀ, ਤੇ ਉਹਨੇ ਉਹਨਾਂ ਨੂੰ ਇਕੱਲੇ ਡੱਕੇ ਦਿੱਤੇ ਔਰ ਉਹਨਾਂ ਨੂੰ ਕਿਹਾ ਤੋੜੋ, ਉਹਨਾਂ ਨੇ ਤੋੜ ਦਿੱਤੇ। ਫਿਰ ਉਹਨੇ ਉਹਨਾਂ ਨੂੰ ਟੁਗੈਦਰ ਜਿਹੜੇ ਡੱਕੇ ਦੇ ਕੇ ਕਿਹਾ ਹੁਣ, ਤੇ ਉਹਨੇ ਉਹ ਨਹੀਂ ਤੋੜ ਸਕੇ। ਉਹਨੇ ਕਿਹਾ ਵੀ ਬਸ ਜੇ ਇਕੱਠੇ ਰਹੋਗੇ ਤੇ ਬਚੋਗੇ, ਤੇ ਜੇ ਇਕੱਲੇ ਹੋ ਗਏ ਤਾਂ ਫਿਰ ਉੜੋਗੇ। ਸੋ ਉਹਦਾ ਮੋਰਲ ਹੁੰਦਾ ਸੀ ਕਹਾਣੀ ਦਾ, ਯੂਨੀਅਨ ਇਜ਼ ਸਟਰੈਂਥ। ਬਿਲਕੁਲ, ਬਹੁਤ ਸ਼ੁਕਰੀਆ। ਔਰ ਪन्नू जी, इसी तरह राजविंदर सिंह जी, हरविंदर सिंह जी, और फिर इस तरह परमिंदर जी, फिर ऋषि भारद्वाज जी आए ने, अवतार सिंह जी, गुरविंदर मान जी, दलबीर सिंह चीमा जी, हरदीप सिंह जी, फिर इस तरह सतपाल सिंह जी, हरमेश सिंह जी, फिर हरविंदर और रशद मनवर। Sikh living all over the world should not forget atrocities committed against Sikh in the year 1984. Khalsa Zindabad, long live Sikh unity। जसगिल जी और कुलदीप कौर जी, फिर इस तरह मोहम्मद याकूब और काफ़ी सारे मैसेज ने हर एक सेगमेंट ਦੇ ਸ਼ੁਕਰੀਆ मोहम्मद याकूब जी, ਤੁਸੀਂ ਇੰਟਰਵਿਊ ਵੀ ਦੇਖਿਆ ਹੈ। ਹਾਂਜੀ, ਗ੍ਰੇਟ ਗੇਮ ਵਾਲਾ ਤੁਸੀਂ ਐਪਰੀਸ਼ੀਏਟ ਕੀਤਾ ਹੈ, ਬਹੁਤ ਮਿਹਰਬਾਨੀ। ਹਾਂਜੀ, ਕੁਲਵਿੰਦਰ ਸਿੰਘ ਭਿੰਦਰ ਜੀ ਵੀ, ਫਿਰ ਇਸੇ ਤਰ੍ਹਾਂ ਰਿਸ਼ੀ ਭਰਤਵਾਜ, ਔਰ ਇਸੇ ਤਰ੍ਹਾਂ ਸਤਨਾਮ ਸਿੰਘ ਜੀ। ट्रंप आ गया है ओए, हर पासे छा गया है। ਸੋ ਇਸੇ ਤਰ੍ਹਾਂ ਬਲਵਿੰਦਰ ਸਟੋਨ ਚ ਗਿਆ ਵੀ ਪੰਜਾਬੀ ਆ ਗਏ ਹੋਏ। ਬਲਿਹਾਰ ਸਿੰਘ ਕੰਗ ਜੀ, ਫਿਰ ਇਸੇ ਤਰ੍ਹਾਂ ਸਈਦ ਇਕਬਾਲ ਜੀ, ਯੂ ਆਰ ਰਾਈਟ, ਕਾਟਲ ਇਜ਼ ਆਰ
Any group of people organized themselves to achieve their goals by going what is wrong or right. ਸਈਦ ਇਕਬਾਲ ਜੀ, ਇਹੀ ਅਸੀਂ ਦੇਖਣਾ ਹੁਣ ਐਗਜ਼ੈਕਟਿਵ ਆਰਡਰ ਇਹਦੇ ਤੇ ਵੀ ਉਹਨਾਂ ਨੇ ਕੱਢਣਾ ਹੈ, ਕਿਉਂਕਿ ਰਿਵੋਕ ਕੀਤਾ ਉਹਨਾਂ ਨੇ 18th ਸੈਂਚੁਰੀ ਲਾਅ ਵੀ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਲਈ ਜਿਹਨਾਂ ਗੈਂਗਸਟਰਸ ਨੂੰ, ਕਾਰਟੇਲਸ ਨੂੰ, ਕਿਉਂਕਿ ਇਹ ਸਾਰੇ ਡਰੱਗ ਨਾਲ ਵੀ ਡੀਲ ਕਰਦੇ ਨੇ, ਲਾਰੈਂਸ ਬਿਸ਼ਨੋਈ, ਐਂਡ ਇੱਥੇ ਵੀ ਲਿਆਂਦੇ ਵੀ ਇਸ ਕੰਮ ਲਈ ਨੇ ਵੀ ਇਹਨਾਂ ਨੂੰ ਕਿਵੇਂ ਨੱਥ ਪਾਉਣਗੇ ਅਮਰੀਕਾ ਵਾਲੇ ਜੀ। ਔਰ ਤਜਿੰਦਰ ਸਿੰਘ ਜੀ ਵੀ ਸਾਨੂੰ ਦੇਖ ਰਹੇ ਨੇ ਪੰਜਾਬ ਤੋਂ, ਗੁੱਡ ਮਾਰਨਿੰਗ ਕਹਿੰਦੇ ਨੇ, ਚਾਹ ਆਫਰ ਕਰ ਰਹੇ ਨੇ, ਥੈਂਕ ਯੂ ਸੋ ਮਚ। ਗੁੱਡ ਮਾਰਨਿੰਗ, ਸਾਡੇ ਤਾਂ ਹੁਣ ਗੁੱਡ ਨਾਈਟ ਵਾਲਾ ਗੁੱਡ ਨਾਈਟ ਹੋ ਗਿਆ ਜੀ, ਦੁੱਧ ਦਾ ਟਾਈਮ ਹੋ ਗਿਆ। ਸਿੰਘ ਜੀ ਇਹਨਾਂ ਦੇ ਕਾਫੀ ਸਾਰੇ ਇੱਕੋ ਇਹਨਾਂ ਦਾ ਹੈਗਾ ਮੈਸੇਜ, ਬਟ ਉਹ ਕਾਫੀ ਉਹਨਾਂ ਨੇ ਰਿਪੀਟ ਕੀਤਾ, ਬਟ ਇੱਕ ਟਾਈਮ ਲਿਖ ਦਿੰਦੇ ਵਧੀਆ ਸੀ, ਬਾਕੀਆਂ ਨੂੰ ਸਪੇਸ ਮਿਲ ਜਾਣੀ ਸੀ। ਕਹਿੰਦੇ ਟੋਟਲੀ ਬਾਈਕਾਟ Hindi made in India products and Indian businesses, support only Khalistani Sikh businesses। और फिर इस तरह मनजीत सिंह जी, फिर हाँ जी मनजीत कौर जी, फिर इस तरह अजित सिंह जी, और फिर इसी तरह गुरजीत सिंह जी, हाँ जी रशद मुनव्वर जी, all our elders love to watch your programs in Pakistan because Punjabi is alive in the whole world due to our Sikh brothers. May Rab bless you both. Thank you so much। ਸਾਡੀ ਮਾਂ ਬੋਲੀ ਹੈ, ਸਾਡੀ ਤੁਹਾਡੀ ਸਭ ਦੀ ਸਾਂਝੀ, ਔਰ ਅਸੀਂ ਕੋਈ ਆਸਾਨ ਨਹੀਂ ਕਰਦੇ, ਇਹ ਸਾਡਾ ਫਰਜ਼ ਹੈ ਮਾਂ ਬੋਲੀ ਨੂੰ ਅਡਾਪਟ ਕਰਨਾ। ਹਰਜਿੰਦਰ ਸਿੰਘ ਜੀ, ਗੁੱਡ ਖਾਲਿਸਤਾਨ ਟਰਾਈ, ਫਿਰ ਇਸੇ ਤਰ੍ਹਾਂ ਗੁਰਮੇਸ਼ ਸਿੰਘ ਜੀ, ਕੁਲਦੀਪ ਕੌਰ ਮਾਲ ਜੀ, ਫਿਰ ਇਸੇ ਤਰ੍ਹਾਂ ਮਨਪ੍ਰੀਤ ਸਿੰਘ ਢਿੱਲੋਂ ਜੀ, ਰਾਜਵਿੰਦਰ ਸਿੰਘ ਜੀ, ਫਿਰ ਇਸੇ ਤਰ੍ਹਾਂ ਹਾਂਜੀ ਸੁਖਦੇਵ ਸਿੰਘ ਜੀ, ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ ਜੀ, ਔਰ ਕੁਲਦੀਪ ਸਿੰਘ ਜੀ, ਹਰਜੋਤ ਮਾਲ ਜੀ, ਹਰਜੀਤ ਸਿੰਘ ਸੰਧੂ ਜੀ, ਔਰ ਫਿਰ ਇਸੇ ਤਰ੍ਹਾਂ ਅਮਨ ਸਿੰਘ ਖਾਲਸਾ ਜੀ, ਨਿਹੰਗ ਸਿੰਘ ਜੀ, ਔਰ ਨਿਹੰਗ ਸਿੰਘ ਜੀ ਦੇ 3-4 ਮੈਸੇजेस ਨੇ, ਬਹੁਤ ਵਧੀਆ ਵਿਚਾਰ ਤੇ ਦਿਲਚਸਪ ਉਹਨਾਂ ਨੇ ਮੈਨੂੰ ਪਰਸਨਲ ਵੀ ਜਿਹੜਾ ਇੰਟਰਵਿਊ ਸੀ ਗ੍ਰੇਟ ਗੇਮ ਪਾਕਿਸਤਾਨ ਦੇ ਵਿੱਚ, ਉਸ ਨੂੰ ਵੀ ਉਹਨਾਂ ਨੇ ਬਹੁਤ ਐਪਰੀਸ਼ੀਏਟ ਕੀਤਾ। ਬਹੁਤ ਸ਼ੁਕਰੀਆ ਨਿਹੰਗ ਸਿੰਘ ਜੀ। ਹਾਂਜੀ ਸੁਖਵੰਤ ਸਿੰਘ ਕਹਿੰਦੇ ਫਿਕਰ ਨਾ ਕਰੋ, ਧੰਨ ਗੁਰੂ ਗੋਬਿੰਦ ਸਿੰਘ ਜੀ ਹਾਜ਼ਰ ਨਾਜ਼ਰ ਨੇ। ਜੀ ਇਹੀ ਸਾਡਾ ਈਮਾਨ ਹੈ, ਗੁਰੂ ਦਾ ਸਿਰ ਦੇ ਉੱਤੇ ਹੱਥ ਹੈ ਪੰਥ ਦੇ, ਲੇਕਿਨ ਯਤਨ ਆਪ ਹੀ ਕਰਨਾ ਪੈਂਦਾ, ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀ। ਹਰਪਾਲ ਸਿੰਘ ਸਾਗੋ ਜੀ, ਸੁਪਿੰਦਰ ਸਿੰਘ ਜੀ, ਫੈਨ ਧਾਲੀਵਾਲ ਸਾਹਿਬ ਦੇ, ਕਹਿੰਦੇ ਫਿਰ ਇਸੇ ਤਰ੍ਹਾਂ ਜਾਵੇਦ ਬੱਬਰ ਜੀ, ਔਰ ਇਸੇ ਤਰ੍ਹਾਂ ਹਾਂਜੀ ਸਰਤਾਜ ਅਲੀ, ਇਹ ਸਾਨੂੰ ਇੰਡੀਆ ਤੋਂ ਦੇਖ ਰਹੇ ਨੇ, ਹਾਂਜੀ ਕਹਿੰਦੇ ਵਾਲੇਕਮ ਸਲਾਮ, ਔਰ ਵਾਲੇਕਮ ਹਾਂਜੀ ਅਸਲਾਮ ਵਾਲੇਕਮ ਕਹਿੰਦੇ ਸਾਰੀ ਰਾਜਕੋਟ ਜੀ, ਫਿਰ ਇਸ ਤਰ੍ਹਾਂ ਨਿਹੰਗ ਸਿੰਘ ਜੀ, ਫਿਰ ਜਸਕੀਰਤ ਸਿੰਘ ਜੀ, ਰਾਜਨਪ੍ਰੀਤ ਸਿੰਘ ਜੀ, ਤਜਿੰਦਰ ਸਿੰਘ ਜੀ, ਲਖਵੀਰ ਸਿੰਘ ਜੀ, ਪੰਜਾਬ ਸਿੰਘ ਜੀ, ਜਸਵੰਤ ਸਿੰਘ ਜੀ, ਸਤਨਾਮ ਸਿੰਘ ਜੀ, ਸਭ ਦਾ ਬਹੁਤ ਸ਼ੁਕਰੀਆ। ਰਿਸ਼ੀ ਭਾਰਦਵਾਜ ਜੀ ਨੂੰ ਤੁਸੀਂ ਅੱਜ ਮਾਈਨਸ ਕਰਤਾ, ਭਾਵੇਂ ਆਉਂਦੇ ਥੋੜੀ ਸ਼ਰਾਰਤ ਕਰਨੀ ਨੇ, ਪਰ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਤਾਂ ਹੀ ਉਹਨਾਂ ਨੂੰ ਇਗਨੋਰ ਕੀਤਾ ਸੀ। ਉਹ ਜੂਨ 84 ਦੇ ਘੱਲੂਘਾਰਿਆਂ ਨੂੰ ਜਸਟੀਫਾਈ ਕਰ ਰਹੇ ਨੇ। ਅੱਜ ਦੇਖੋ ਡੇ ਕਿੰਨਾ ਬਿਗ ਡੇ ਹੈ ਫॉर ਅਮਰੀਕਾ ਐਂਡ ਵਾਟ ਹੀ ਇਜ਼ ਟਾਕਿੰਗ ਅਬਾਊਟ। ਤੁਸੀਂ ਕੋਈ ਮੋਦੀ ਜੀ ਲਈ ਕੁਝ ਲੈ ਕੇ ਜਾਓ, ਦਿਲ ਦੁਲ ਪਰਚਾਓ, ਵਿਚਾਰੇ ਪੁੱਠੇ ਜੇ ਪਏ ਨੇ ਵੀ हमको तो निमंत्रण ही नहीं मिला, माय फ्रेंड। हौसला दो ਉਹਨਾਂ ਨੂੰ ਜਾ ਕੇ। ਸਭ ਦਾ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਆਪਣੇ ਵੀਅਰਸ ਕੋਲ ਇਜਾਜ਼ਤ। ਵੀਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਖਵਾਂਗੇ। ਤਦ ਤੱਕ ਲਈ ਮੈਨੂੰ ਤਾਂ ਮਰਾਸਨ ਨੂੰ ਆਗਿਆ ਦਿਓ। ਦੇਖਦੇ ਰਹੋ TV84। ਫਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।